अस्सलाम वालेकुम जी। ਜਦੋਂ ਕਿਤੇ ਮੋਬਾਈਲ ਖੋਲੋ ਨਾ ਤਾਂ ਅੱਗੇ ਆ ਜਾਂਦਾ ਵੀ ਅੰਦਰ ਦੀ ਖਬਰ, ਲੇਕਿਨ ਉਹ ਅੰਦਰ ਦੀ ਖਬਰ ਹੁੰਦੀ ਕੋਈ ਨਹੀਂ। ਅੰਦਰ ਦੀ ਖਬਰ ਨਾ ਅੱਜ ਤੁਹਾਨੂੰ ਅਸੀਂ ਦਿੰਨੇ ਆ ਮੱਝਾਂ ਵਾਲੇ ਭਾਣੇ ਦੇ ਸੀ ਜੇ ਮਾਹੌਲ ਦੇ ਵਿੱਚ ਬੈਠ ਕੇ। ਉਹ ਅੰਦਰ ਦੀ ਖਬਰ ਇਹ ਹੈ ਬਈ ਜਿਹੜਾ ਵਜ਼ੀਰ ਆਜ਼ਮ ਦੀ ਆਉਣਾ ਨਾ, ਵੀ ਹੁਣ ਕਿਹੜੇ ਵਜ਼ੀਰ ਆਜ਼ਮ ਨੇ ਬਣਨਾ। ਅੱਜ ਜੁਮੇਰਾਤ ਦਾ ਦਿਨ, ਅਸੈਂਬਲੀਆਂ ਟੁੱਟ ਗਈਆਂ, ਲੇਕਿਨ ਅਸਲ ਬਾਤ ਆ ਵੀ ਸ਼ਹਿਬਾਜ਼ ਸ਼ਰੀਫ ਨੂੰ ਨਹੀਂ ਪਤਾ ਵੀ ਵਜ਼ੀਰ ਆਜ਼ਮ ਕਿਹਦੇ ਆਉਣਾ, ਲਿਹਾਜ਼ਾ ਇਹਦੇ ਤੇ ਵਕਤ ਜ਼ਾਇਆ ਨਾ ਕਰੋ। ਤਾਂ ਬਾਹਰ ਦੀ ਖਬਰ ਇਹ ਆ ਵੀ ਕੱਲ ਸ਼ਾਮ ਵੇਲੇ ਜਦੋਂ ਅਸੈਂਬਲੀਆਂ ਖਤਮ ਹੋ ਗਈਆਂ ਨਾ ਤੇ ਸਾਰੇ ਬੜਿਆਂ ਨੇ ਇਕੱਠਿਆਂ ਹੋ ਕੇ ਉੱਥੇ ਇੱਕ ਨਾ ਗ੍ਰੈਂਡ ਡਿਨਰ ਵੱਡਾ ਖਾਣਾ ਖਾਦਾ ਤੇ ਉਹਦੇ ਵਿੱਚ ਜਿਹੜੀਆਂ ਡਿਸ਼ਾਂ ਜਦੋਂ ਟੀਵੀ ਤੇ ਪੜ੍ਹ ਕੇ ਸੁਣਾਉਂਦੇ ਸੀ ਨਾ ਰਿਪੋਰਟਰ ਤੇ ਵੱਡੇ ਵੱਡੇ ਸਾਫੀ ਵੀ, ਉਹ ਦੰਦਾਂ ਦੇ ਥੱਲੇ ਪੈਨਸਲਾਂ ਲਈਆਂ ਸੀ ਵੀ ਯਾਰ ਅਸੀਂ ਤਾਂ ਜ਼ਿੰਦਗੀ 'ਚ ਇਹਦਾ ਕਦੇ ਨਾਂ ਹੀ ਨਹੀਂ ਸੁਣਿਆ। ਮੈਂ ਕਿਹਾ ਵੀ ਉੱਥੇ ਸਾਡੇ ਪੰਜਾਬੀਆਂ ਦੇ ਸਿਆਣੇ ਕਹਿੰਦੇ ਆ ਬਈ ਮੂੰਹ ਖਾਵੇ ਤਾਂ ਅੱਖ ਸ਼ਰਮਾਵੇ, ਪਰ ਅੱਖਾਂ ਨਹੀਂ ਸ਼ਰਮਾਉਂਦੀਆਂ ਹੋਣੀਆਂ। ਨਾਲੇ ਹੱਸਦੇ ਹੋਣੇ ਆ ਤੇ ਨਾਲੇ ਕਹਿੰਦੇ ਹੋਣੇ ਆ ਵੀ ਹੋਰ ਖਾ ਲਓ, ਆਪਾਂ ਕਿਹੜਾ ਬਿੱਲ ਦੇਣਾ। ਬਿੱਲ ਤਾਂ ਕੌਮੀ ਖਜ਼ਾਨੇ ਚੋਂ ਦਸਤਖਤ ਹੀ ਕਰ ਦੇਣੇ ਨਾ, ਉਹ ਦੇਣ ਨੂੰ ਅਸੀਂ ਤੁਸੀਂ ਜੋ ਬੈਠੇ ਆ। ਚਲੋ ਕੋਈ ਨਹੀਂ, ਭਰਾਂਗੇ। ਤੇ ਅਗਲੀ ਬਾਤ ਇਹ ਆ ਵੀ ਇਲੈਕਸ਼ਨ ਕੋਈ ਨਹੀਂ ਹੋਣੇ ਤਾਂ ਕੁਝ ਸਾਡੇ ਵਰਗੇ ਭੋਲੇ ਤਾਂ ਸਾਦੇ ਬੰਦੇ ਸੋਚਦੇ ਆ ਵੀ ਹੁਣ ਇਹੋ ਜਿਹਾ ਸੈਟਅਪ ਆ ਜਾਣਾ ਜਿਹਨੇ ਹਿਸਾਬ ਕਰਾਉਣਾ ਵੀ 6ਵੇਂ ਸਕੇਲ ਦੀ ਜੌਬ 8-10 ਸਾਲ ਜੌਬ ਹੋਈ ਤਾਂ 6 ਕੋਟੀਆਂ ਕਿੱਥੋਂ ਬਣ ਗਈਆਂ। ਇਹ ਬਿਲਕੁਲ ਕਿਸੇ ਨੇ ਨਹੀਂ ਕਰਨਾ, ਬੇਫਿਕਰ ਰਹੋ। ਇਹ ਇਵੇਂ ਹੀ ਚੱਲੂ ਜਿਵੇਂ ਚੱਲਦਾ। ਤਾਂ ਜਿਹਨੇ ਹਿਸਾਬ ਲੈਣਾ ਨਾ ਆ ਕੇ ਵੀ ਲਿਆਓ ਪਿਛਲੀਆਂ 20-30 ਸਾਲਾਂ ਦੇ ਵਿੱਚ ਕੀ ਹੋਇਆ, ਉਹ ਬੱਚਾ ਹਜੇ ਮਾਂ ਦੇ ਢਿੱਡ 'ਚ ਆ, ਉਹ ਨਹੀਂ ਬਾਹਰ ਆਇਆ।